ਉਹ ਲੋਕੋ ਸਾਨੂੰ ਪੁੱਛੋ ਕਿਦਾਂ ਪਾਕਿਸਤਾਨ ਬਣਿਆ ਹੋਏ, ਸਾਨੂੰ ਪੁੱਛੋ। ਹਾਂਜੀ, ਸਾਡੀਆਂ ਆਂਦਾ ਇੱਦਾਂ ਵੇਖੀਆਂ ਲਾਸ਼ਾਂ ਹੀ ਲਾਸ਼ਾਂ ਪਈਆਂ। ਬੁੜੀਆਂ ਦੇ ਵਾਲ ਵਗੇ ਆ, ਲਾਸ਼ਾਂ ਹੀ ਲਾਸ਼ਾਂ ਬੁੜੀਆਂ ਬੰਦਿਆਂ ਦੀਆਂ ਪਈਆਂ ਨੇ। ਸਾਡੀਆਂ ਬੱਚੀਆਂ ਉੱਧਰ ਰਹਿ ਗਈਆਂ ਕੁਝ। ਬੱਚੀਆਂ ਤੁਹਾਡੇ ਪਿੰਡ ਦੀਆਂ? ਸਾਡੀਆਂ ਆਪਣੀਆਂ। ਉਹ ਕਿਹੜੇ ਪਿੰਡੋਂ ਰਹਿ ਗਈਆਂ ਸੀ? ਉਹ ਉੱਥੇ ਹੋਡਲੀਆਂ ਵਾਲੇ। ਅੱਛਾ, ਉੱਥੇ ਹਮਲਾ ਹੋਇਆ ਸੀ? ਉਹ ਉਹਨਾਂ ਸਿੱਖਾਂ ਨੇ ਕਰ ਲਿਆ ਸੀ ਨਾ ਹਮਲਾ। ਤੇ ਉਹ ਬੱਚੀਆਂ ਦੋ ਮੁੰਡੇ 2-4। ਅੱਛਾ। ਹਾਂਜੀ, ਇਹ ਫਿਰ ਉੱਥੇ ਰਹਿ ਪਏ, ਪੰਜਾਂ ਰੱਖ ਲਿਆ ਉੱਥੇ ਉਹਨਾਂ ਨੂੰ। ਮੇਰੇ ਤਾਏ ਦਾ ਪੁੱਤ ਸ਼ਹੀਦ ਹੋਇਆ ਵਾ। ਉਹ ਕਿੱਥੇ ਸ਼ਹੀਦ ਹੋਇਆ ਸੀ? ਉਹ ਇਕੱਠੇ ਕਰ ਗਏ ਨਾ ਸਾਰੇ, ਪਿੰਡ ਸੀ ਇੱਕ ਨਿੱਕਾ ਜਿਹਾ, ਉਹ ਲੈ ਗਿਆ ਉਹਨੂੰ। ਹਰੜਾ ਪਿੰਡ ਸੀਗਾ, ਉਹ ਉਡਲੀਆਂ ਵਾ। ਅੱਛਾ। ਉਹ ਉੱਥੇ ਰਹਿੰਦੇ ਸੀਗੇ। ਉੱਥੇ ਪੁਲਿਸ ਇਕੱਠੀ ਕਰਕੇ ਲੈ ਗਈ ਉਹਨਾਂ ਨੂੰ। ਤੁਹਾਨੂੰ ਕੁਝ ਨਹੀਂ ਆਉਂਦੇ, ਤੁਹਾਨੂੰ ਕੁਝ ਨਹੀਂ ਆਉਂਦੇ। ਅੱਛਾ। ਉਹ ਜਾ ਕੇ ਦੂਸਰਾ ਥਾਣਾ ਸੀ ਲੋਪੋਗਿਆਂ ਦਾ। ਅੱਛਾ। ਉੱਥੇ ਲੈ ਗਏ, ਉੱਥੇ ਫਿਰ ਜਾ ਕੇ ਕੱਲੇ ਨੂੰ ਕੱਢ ਕੇ ਸ਼ਹੀਦ ਕਰਦੇ ਰਹੇ ਉਹ। ਅੱਛਾ। ਇਹਨਾਂ ਦਾ ਫਿਰ ਪਿਓ ਸੀਗਾ ਲਾਲਸਾ। ਹਾਂਜੀ। ਉਹਨੇ ਕੀਤਾ, ਘੋੜੀ ਚੜਿਆ, ਉਹਨੇ ਪਾਲੂ ਫੇਰਦਾ, ਜੋ ਬੰਦਾ ਪਾਸੇ ਹੋ ਜਾਓ। ਅੱਛਾ। ਹਾਂਜੀ, ਤੇ ਜਨਾਨੀਆਂ ਵਿੱਚ ਲੈ ਗਏ, ਜਨਾਨੀਆਂ ਕੋਈ ਸੁੱਟਦਾ, ਕੋਈ ਸੁੱਟਦਾ। ਉਹ ਫਿਰ ਉਹਨਾਂ ਫਿਰ ਨਾ ਝੰਡਾ ਦੇ ਦਿੱਤਾ ਸੋਹਰਾ ਦਾ। ਅੱਛਾ। ਚੱਲ ਜਾਓ ਯਾਰ, ਲੰਘ ਜਾਓ। ਅੱਛਾ, ਜਿਹੜੇ ਸਿੱਖਾਂ ਨੇ? ਆਹੋ। ਆਲੇ ਦੁਆਲੇ ਘੇਰ ਲਿਆ ਸੀ ਤੁਹਾਨੂੰ? ਉਹਨਾਂ ਆਖਿਆ ਬਈ ਪੱਠੇ ਜਿਸੋਂ ਮਰਜੀ ਕਮਾਦ ਵੱਢੋ, ਮੂੰਜੀ ਵੱਢੋ। ਹਾਂਜੀ, ਤੇ ਅਸੀਂ ਤੁਹਾਡੇ ਨਾਲ ਹੀ ਨਿਕਲਣਾ ਆ। ਅੱਛਾ। ਉੱਥੇ ਅਸੀਂ ਕੋਈ 10-7 ਪਿੰਡ ਇਕੱਠੇ ਹੋਏ ਆ। ਸੁਬਾਹ ਉੱਥੋਂ ਨਿਕਲੇ ਆ, ਮੀਂਹ ਲੱਥ ਪਿਆ, ਬੜਾ ਮੀਂਹ ਲੱਥਾ ਪਿੰਡ ਦੇ ਵਿੱਚ। ਹਾਂ, ਲਾਗੇ ਪਿੰਡ ਇੱਕ ਬਹੁਤ ਤਗੜਾ ਰਾਜਸਥਾਨ ਸੀ। ਹਾਂਜੀ, ਉੱਥੋਂ ਕੋਈ 6-7 ਮੀਲ ਸੀਗਾ। ਉੱਥੇ ਹਮਲਾ ਹੋਇਆ ਸੀ ਸੁਬਾਹ। ਅੱਛਾ, ਤੇ ਉੱਥੇ ਹਮਲਾ ਹੋਇਆ ਸੀ? ਆਹੋ, ਤੇ ਮਾਰ ਗੋਲੀਆਂ ਦੀ ਆਵਾਜ਼ ਆਉਂਦੀ ਸੀ। ਮਸ਼ਹੂਰ ਸਾਡੇ ਇੱਕ ਮੋਰ ਭਲਵਾਨ ਸੀਗਾ। ਅੱਛਾ। ਹਾਂਜੀ, ਮੋਰ ਭਲਵਾਨ, ਮੋਰ। ਹੈ ਸਿੱਖ ਸੀ? ਆਹੋ, ਸਿੱਖ ਸੀ ਉਹ। ਅੱਛਾ, ਉਹ ਮਸ਼ਹੂਰ ਸੀ? ਉਹ ਮਸ਼ਹੂਰ ਸੀਗਾ। ਅੱਛਾ। ਇੱਕ ਸਾਡੇ ਪਿੰਡ ਦਾ ਮੋਚੀ ਸੀ, ਉਹ ਵੀ ਭਲਵਾਨ ਸੀਗਾ। अस्सलाम वालेकुम जी, सत श्री अकाल, आदाब दोस्तों। ਸਭ ਦਾ ਪੰਜਾਬ ਦੀ ਟੀਮ ਇਸ ਟਾਈਮ ਤੁੰਗ ਕਲਾਂ, ਜਿਹਨੂੰ ਤੁੰਗੀ ਵੀ ਕਿਹਾ ਜਾਂਦਾ, ਉੱਥੇ ਬੈਠੇ ਆ। ਤੇ ਸਾਡੇ ਸਾਹਮਣੇ ਜਿਹੜੇ ਬਜ਼ੁਰਗ ਨੇ, ਇਹਨਾਂ ਦਾ ਪਿਛਲਾ ਜ਼ਿਲ੍ਹਾ ਅੰਮ੍ਰਿਤਸਰ ਸੀ। ਇਹਨਾਂ ਦੇ ਕੋਲੋਂ ਪੁੱਛਾਂਗੇ 47 ਦੀ ਕਹਾਣੀ, ਕਿ ਇਹ ਲੋਕ ਕਿਸ ਤਰ੍ਹਾਂ ਆਪਣਾ ਪਿੰਡ ਛੱਡ ਕੇ ਹਿੰਦੁਸਤਾਨ ਤੋਂ ਪਾਕਿਸਤਾਨ ਤੱਕ ਪਹੁੰਚੇ, ਇਹਨਾਂ ਨੇ ਕਿਹੜੇ ਹਾਲਾਤੋਂ ਵਾਕਿਆ ਦੇਖੇ। ਆਓ ਮਿਲਦੇ ਆ ਤੇ ਗੱਲਬਾਤ ਸਾਂਝੀ ਕਰਦੇ ਆ। ਸਲਾਮ ਵਾਲੇਕਮ ਬਾਬਾ ਜੀ। ਵਾਲੇਕੁਮ ਸਲਾਮ ਜੀ। ਕੀ ਹਾਲ ਚਾਲ ਹੈ? ਅੱਲਾ ਦੀ ਰਹਿਮਤ ਦਾ। ਕੀ ਨਾਮ ਹੈ ਆਪਣਾ? ਅੱਲਾ ਰੱਖਾ। ਤੁਹਾਡੇ ਵਾਲਾ ਸਾਹਿਬ ਦਾ? ਝੰਡੇ ਖਾਂ। ਤੇ ਦਾਦਾ ਜੀ ਦਾ? ਬੁੱਢੇ ਖਾਂ। ਸਹੀ ਹੋ ਗਿਆ। ਕਿਹੜੀ ਬਰਾਦਰੀ ਆਪਣੀ? ਮਨਾਸ ਰਾਜਪੂਤ। ਮਨਾਸ ਰਾਜਪੂਤ। ਵਾਹ ਜੀ ਵਾਹ। ਬਾਬਾ ਜੀ, ਹਿੰਦੁਸਤਾਨ ਦੇ ਵਿੱਚ ਆਪਣਾ ਕਿਹੜਾ ਪਿੰਡ ਸੀ? ਸਾਡਾ ਪਿੰਡ ਸੀ ਭਿੱਟੇ ਵੱਡ। ਭਿੱਟੇ ਵੱਡ। ਅੱਛਾ, ਇਹਦੇ ਨਾਲ ਕਿਹੜੇ ਕਿਹੜੇ ਪਿੰਡ ਲੱਗਦੇ ਸੀ? ਇਹਦੇ ਨਾਲ ਖੁਆਲੀ, ਝੰਜੋਟੀ, ਹਾਂਜੀ, ਤੋਲੇ ਨੰਗਲ। ਅੱਛਾ। ਅੱਗੇ ਆ ਗਿਆ ਰਾਜਸਥਾਨ ਸੀ। ਹਾਂਜੀ, ਇਹ ਪਿੰਡ ਲੱਗਦੇ ਸੀ ਇਹਨਾਂ ਦੇ ਨਾਲ। ਅੱਛਾ ਅੱਛਾ। ਤਹਿਸੀਲ ਕਿਹੜੀ ਸੀ ਤੁਹਾਡੀ? ਤਹਿਸੀਲ ਸਾਡੀ ਸੀਗੀ ਅਜਨਾਲਾ। ਤੇ ਜ਼ਿਲ੍ਹਾ ਅੰਮ੍ਰਿਤਸਰ? ਜ਼ਿਲ੍ਹਾ ਅੰਮ੍ਰਿਤਸਰ। ਇਹ ਦੱਸੋ, ਤੁਹਾਡਾ ਜਿਹੜਾ ਪਿੰਡ ਸੀ, ਹਾਂਜੀ, ਕਿੱਡਾ ਕੁ ਵੱਡਾ ਪਿੰਡ ਸੀ? ਕਿਹੜੀ ਕਿਹੜੀ ਬਰਾਦਰੀ ਰਹਿੰਦੀ ਸੀ ਉੱਥੇ? ਸਿੱਖ ਸੀਗੇ। ਅੱਛਾ। ਸਿੱਖ ਸੀ। ਬਰਾਦਰੀ ਹੋਰ ਕਿਹੜੀ ਕਿਹੜੀ ਰਹਿੰਦੀ ਸੀ? ਹੋਰ ਮੁਸਲਮਾਨ ਵਾਹਵਾ ਸੀ। ਚੰਗੇ ਭਲੇ ਮੁਸਲਮਾਨ ਸੀ। ਹਾਂਜੀ। ਮੁਸਲਮਾਨ ਰਾਜਪੂਤ ਰਹਿੰਦੇ ਸੀ ਕਿ ਜੱਟ ਵੀ ਰਹਿੰਦੇ ਸਨ ਵਿੱਚ? ਜੱਟ ਹੈਗੇ ਸੀ ਮੁਸਲਮਾਨ। ਸਹੀ ਹੋ ਗਿਆ। ਲੰਬੜਦਾਰ ਕਿੰਨੇ ਸੀ ਪਿੰਡ ਦੇ? ਨੰਬਰਦਾਰ 4 ਸੀ। 4 ਲੰਬੜਦਾਰ ਸੀ। ਇਹਦਾ ਮਤਲਬ ਬਹੁਤ ਵੱਡਾ ਪਿੰਡ ਸੀ। ਤਗੜਾ ਪਿੰਡ ਸੀ। ਪੱਤੀਆਂ ਦਾ ਪਿੰਡ ਸੀ। ਤਗੜਾ ਪਿੰਡ ਸੀ।
ਸਹੀ ਹੋ ਗਿਆ। ਕੋਈ ਲੰਬੜਦਾਰਾਂ ਦੇ ਨਾਂ ਯਾਦ ਨੇ? ਨਵਾਬ ਸੀ। ਅੱਛਾ, ਨਵਾਬ। ਨਵਾਬ ਖਾਂ ਸੀ। ਤੇ ਜਿਹੜੇ ਸਿੱਖਾਂ ਦੀ ਪੱਤੀ ਸੀ ਉਹਨਾਂ ਦੇ ਵਿੱਚੋਂ ਕੋਈ ਲੰਬੜਦਾਰ? ਉਹਨਾਂ ਦੇ ਵਿੱਚੋਂ ਨੰਬਰਦਾਰ ਸੀਗਾ ਯਾਰ, ਨਹੀਂ ਉਹਨਾਂ ਨੰਬਰਦਾਰ ਦਾ ਨਹੀਂ ਪਤਾ ਯਾਰ। ਅੱਛਾ, ਉਹਦਾ ਨਹੀਂ ਯਾਦ। ਸਹੀ ਹੋ ਗਿਆ। ਉਮਰ ਬਾਬਾ ਹੋ ਗਈ ਨਾ, ਹੁਣ ਬਿਮਾਰ ਵੀ ਹੋ। ਅੱਛਾ ਬਾਬਾ ਜੀ, ਹੁਣ ਇਹ ਦੱਸੋ ਤੁਹਾਡੇ ਪਿੰਡ ਦੇ ਵਿੱਚ ਮਸਜਿਦਾਂ ਕਿੰਨੀਆਂ ਸੀ? ਮਸਜਿਦਾਂ ਸਾਡੇ ਪਿੰਡ ਇੱਕ ਤੇ ਦੋ ਮਸਜਿਦਾਂ ਸੀ। ਅੱਛਾ, 2 ਮਸਜਿਦਾਂ ਸੀ। ਤੇ ਸਿੱਖਾਂ ਦਾ ਗੁਰਦੁਆਰਾ? ਉਹਨਾਂ ਦੇ ਵੀ ਹੈਗੇ ਸੀ। ਅੱਛਾ, ਗੁਰਦੁਆਰਾ ਵੀ ਹੈ ਸੀ। ਗੁਰਦੁਆਰੇ ਵੀ ਹੈਗੇ ਸੀ ਉਹਨਾਂ ਦੇ। ਮਕਾਨ ਆਪਣੇ ਪਿੰਡ ਦੇ ਕੱਚੇ ਹੁੰਦੇ ਸੀ ਕਿ ਜ਼ਿਆਦਾ ਪੱਕੇ ਸੀ? ਸੀ, ਕੱਚੇ ਵੀ ਸੀ ਤੇ ਪੱਕੇ ਵੀ ਸੀਗੇ। ਅੱਛਾ ਅੱਛਾ ਅੱਛਾ। ਜਿਹੜੇ ਆਪਣੇ ਪਿੰਡ ਦੀ ਜ਼ਮੀਨ ਸੀ ਉਹ ਕਿੱਦਾਂ ਦੀ ਸੀ? ਚੰਗੀ ਸੀ ਜ਼ਮੀਨ, ਅੱਛੀ। ਨਹਿਰੀ ਪਾਣੀ ਲੱਗਦਾ ਸੀ ਕਿ ਖੂਹਾਂ ਦੀ ਵਾਈ ਸੀ? ਖੂਹ ਵੀ ਸੀਗੇ, ਨਹਿਰ ਵੀ ਸੀਗੀ। ਆਪਣੀ ਜ਼ਮੀਨ ਵਾਹਵਾ ਸੀ ਉਧਰ? ਹੈਗੇ ਸੀ ਮੁਰਗੇ, ਕਿਤੇ ਦੇ ਆਏ, ਕਿਤੇ ਹਿੱਸੇ ਕਿਤੇ। ਅੱਛਾ। ਪਿੰਡ ਦੇ ਵਿੱਚ ਸਕੂਲ ਵੀ ਹੈ ਸੀ? ਹਾਂਜੀ। ਕਿੰਨਵੀਂ ਤੱਕ ਹੁੰਦਾ ਸੀ ਸਕੂਲ? ਤੀਜੀ ਚੌਥੀ ਤੱਕ ਛੋਟੇ ਸੀਗੇ। ਅੱਛਾ, ਤੀਜੀ ਚੌਥੀ ਤੱਕ ਸਕੂਲ ਸੀ। ਤੁਸੀਂ ਪੜ੍ਹਨ ਜਾਂਦੇ ਰਹੇ? ਜਾਂਦਾ ਰਿਹਾ। ਅੱਛਾ, ਕਿੰਨਵੀਂ ਦੇ ਪੜ੍ਹਦੇ ਹੁੰਦੇ ਸੀ ਉਸ ਵੇਲੇ? ਦੂਜੀ ਦੇ ਸਾਲ ਦੂਜੀ ਚ। ਅੱਛਾ, ਦੂਜੀ ਚ ਪੜ੍ਹਦੇ ਸੀ। ਅੱਛਾ, ਤੁਹਾਡੇ ਨਾਲ ਫਿਰ ਸਕੂਲ ਦੇ ਵਿੱਚ ਸਿੱਖਾਂ ਦੇ ਵੀ ਬੱਚੇ ਪੜ੍ਹਦੇ ਹੋਣੇ ਨੇ? ਬਿਲਕੁਲ। ਉਹਨਾਂ ਦੇ ਕੋਈ ਨਾਂ ਯਾਦ ਨੇ ਜਿਹੜਾ ਤੁਹਾਡਾ ਕੋਈ ਕਰੀਬੀ ਕਲਾਸ ਫੈਲੋ ਹੋਵੇ? ਕੋਈ ਜੈਲਾ, ਕੋਈ ਕੈਲਾ, ਕੋਈ ਕਿਸ ਤਰ੍ਹਾਂ। ਅੱਛਾ। ਅੱਛਾ, ਪਿੰਡ ਦੇ ਹੀ ਸਨ ਮੁੰਡੇ? ਇੱਥੇ ਘੱਟ ਰਹੇ, ਅਸੀਂ ਖੁਆਈ ਪੜ੍ਹਨ ਜਾਂਦੇ ਹਾਂ। ਖੁਆਲੀ? ਅੱਛਾ, ਖੁਆਈ ਪੜ੍ਹਨ ਜਾਂਦੇ। ਸਹੀ ਹੋ ਗਿਆ। ਪਿੰਡ ਦੇ ਵਿੱਚ ਨਹੀਂ ਸੀ ਪੜ੍ਹਦੇ? ਥੋੜਾ ਜਿਹਾ ਪੜ੍ਹੇ। ਖੁਆਈ ਪੜ੍ਹਨ ਜਾਂਦੇ। ਪਿੰਡ ਦੇ ਵਿੱਚ ਕੋਈ ਮੇਲਾ ਸ਼ੇਲਾ ਵੀ ਲੱਗਦਾ ਸੀ? ਮੇਲੇ ਲੱਗਦੇ ਸੀ, ਇੱਕ ਦੋ। ਮੇਲਾ ਵੇਖਣ ਜਾਂਦੇ ਰਹੇ? ਕੋਈ ਦਰਬਾਰ ਦਾ ਨਾਂ ਯਾਦ? ਕਿਹੜਾ ਦਰਬਾਰ ਸੀ ਜਿੱਥੇ ਮੇਲਾ ਲੱਗਦਾ ਸੀ? ਕੌਰਾਂ ਨਾਲ ਆਇਆ। ਕੌਰਾਂ ਜਿੱਥੇ ਮੇਲਾ ਲੱਗਦਾ ਸੀ। ਅੱਛਾ। ਹਾਂਜੀ, ਉਹ ਨਿੱਕਾ ਇੱਕ ਪਿੰਡ ਸੀ ਲਾਗੇ, ਉੱਥੇ ਵੀ ਲੱਗਦਾ ਸੀਗਾ। ਅੱਛਾ। ਵਾਹ ਜੀ ਵਾਹ। ਅੱਛਾ ਬਾਬਾ ਜੀ, ਹੁਣ ਇਹ ਦੱਸੋ ਜਦੋਂ ਆਪਸ 'ਚ ਇਕੱਠੇ ਰਹਿੰਦੇ ਸੀ ਸਿੱਖ, ਮੁਸਲਮਾਨ ਤੇ ਹਿੰਦੂ, ਆਪਸ 'ਚ ਰਹਿਣ ਸਹਿਣ ਕਿੱਦਾਂ ਦਾ ਹੁੰਦਾ ਸੀ? ਬਹੁਤ ਅੱਛਾ ਸੀਗਾ। ਅੱਛਾ ਸੀਗਾ, ਬਹੁਤ ਅੱਛਾ ਸੀ। ਪਿਆਰ ਮੁਹੱਬਤ ਸੀ? ਬਹੁਤ ਅੱਛੇ ਸੀਗੇ। ਸਹੀ ਹੋ ਗਿਆ। ਕੋਈ ਪਿੰਡ ਦੇ ਮਸ਼ਹੂਰ ਜਿਹੜੇ ਉੱਥੇ ਸਿੱਖ ਰਹਿੰਦੇ ਸੀ? ਮਸ਼ਹੂਰ ਸਾਡੇ ਇੱਕ ਮੋਰ ਭਲਵਾਨ ਸੀਗਾ। ਅੱਛਾ। ਮੋਰ ਭਲਵਾਨ, ਮੋਰ। ਸਿੱਖ ਸੀ? ਸਿੱਖ ਸੀ ਉਹ। ਅੱਛਾ, ਉਹ ਮਸ਼ਹੂਰ ਸੀ? ਉਹ ਮਸ਼ਹੂਰ ਸੀਗਾ। ਅੱਛਾ। ਇੱਕ ਸਾਡੇ ਪਿੰਡ ਦਾ ਮੋਚੀ ਸੀ, ਉਹ ਵੀ ਭਲਵਾਨ ਸੀਗਾ। ਅੱਛਾ। ਇਹਦਾ ਮਤਲਬ ਭਲਵਾਨੀਆਂ ਵੀ ਕਰਦੇ ਸੀ ਤੁਹਾਡੇ ਪਿੰਡ ਵਾਲੇ? ਇਹਦਾ ਮਤਲਬ ਘੋਲ ਸ਼ੋਲ ਵੀ ਵੇਖਦੇ ਰਹਿੰਦੇ ਹੋਣੇ ਤੁਸੀਂ? ਬਿਲਕੁਲ ਵੇਖਿਆ। ਖਾੜਾ ਸ਼ਾਰਾ ਕਿੱਥੇ ਬਣਾਇਆ ਹੁੰਦਾ ਸੀ? ਖਾੜੇ ਕਈਆਂ ਪੈਲੀਆਂ ਚ ਕਈਆਂ ਬਣੇ ਹੁੰਦੇ ਸੀ। ਅੱਛਾ ਬਾਬਾ ਜੀ, ਆਪਣੇ ਪਿੰਡ ਦੀ ਕਿਸੇ ਨਾਲ ਦੁਸ਼ਮਣੀ ਤੇ ਨਹੀਂ ਸੀ ਹੈ? ਨਹੀਂ, ਸਾਡੇ ਨਾਲ ਦੁਸ਼ਮਣੀ। ਆਲੇ ਦੁਆਲੇ ਜਿਹੜੇ ਪਿੰਡ ਸਨ, ਇਹ ਕਿਹੜੀ ਬਰਾਦਰੀ ਦੇ ਸਨ? ਸਿੱਖਾਂ ਦੇ ਸਨ ਕਿ ਮੁਸਲਮਾਨਾਂ ਦੇ ਸਨ? ਰਲੇ ਸੀਗੇ। ਰਲੇ ਮਿਲੇ ਸੀਗੇ। ਅੱਛਾ, ਰਲੇ ਮਿਲੇ ਸੀ। ਆਉਣ ਜਾਣ ਹੁੰਦਾ ਸੀ ਇਹਨਾਂ ਨਾਲ, ਪਿੰਡਾਂ ਨਾਲ ਵੀ? ਬਿਲਕੁਲ। ਇੱਕ ਖੁਆਲੀ ਦਾ, ਜਿਹੜੀ ਖੁਆਲੀ ਸੀ, ਇੱਕ ਉਸੇ ਭਲਵਾਨ ਸੀਗਾ, ਸੂਰਤੀ ਭਲਵਾਨ ਸੀ। ਅੱਛਾ, ਸੂਰਤੀ ਭਲਵਾਨ। ਇੱਕ ਉਸੇ ਭਲਵਾਨ ਸੀਗਾ। ਅੱਛਾ, ਉਹ ਵੀ ਮਸ਼ਹੂਰ ਸੀ? ਹਾਂਜੀ। ਵਾਹ ਜੀ ਵਾਹ। ਅੱਛਾ ਬਾਬਾ ਜੀ, ਆਪਣੀ ਰਿਸ਼ਤੇਦਾਰੀ ਕਿਹੜੇ ਕਿਹੜੇ ਪਿੰਡਾਂ 'ਚ ਸੀ ਉੱਥੇ? ਸਾਡੇ ਰਿਸ਼ਤੇਦਾਰੀ ਝੰਜੋਟੀ ਵੀ ਹੈਗੀ ਸੀ। ਹਾਂਜੀ। ਤੋੜ ਨਗਰ ਵੀ ਹੈ ਸੀ। ਅੱਛਾ। ਹਾਂਜੀ। ਇਹ ਅੰਮ੍ਰਿਤਸਰ ਨਾਲ ਹੋਇਆ। ਅੰਮ੍ਰਿਤਸਰ ਸੀ। ਅੰਮ੍ਰਿਤਸਰ ਦੇ ਵਿੱਚ ਵੀ ਸੀ? ਆਹੋ, ਇੱਥੇ ਵੀ ਸੀਗੀ। ਅੱਛਾ ਅੱਛਾ। ਨਾਨਕੇ ਕਿੱਥੇ ਹੁੰਦੇ ਸੀ? ਨਾਨਕੇ ਸਾਡੇ ਸੀਗੇ ਹਰੜ ਪਿੰਡ ਸੀਗਾ। ਹਰੜ ਪਿੰਡ ਸੀ ਉੱਥੇ। ਅੱਛਾ, ਉੱਥੇ ਨਾਨਕੇ ਸੀ? ਉੱਥੇ ਨਾਨਕੇ ਸੀ। ਵਾਹ ਜੀ ਵਾਹ। ਤੁਸੀਂ ਜਾਂਦੇ ਰਹੇ ਨਾਨਕਿਆਂ ਦੇ? ਗਿਆ ਮੈਂ ਉੱਥੇ।
ਉਦੋਂ ਲਾਰੀਆਂ 'ਚ ਜਾਂਦੇ ਸੀ ਕਿ ਤੁਰ ਕੇ ਜਾਂਦੇ ਹੁੰਦੇ ਸੀ? ਤੁਰ ਕੇ ਵੀ ਗਏ ਆ ਤੇ ਲਾਰੀ 'ਚ ਵੀ ਗਏ ਆ। ਅੱਛਾ, ਨੇੜੇ ਹੀ ਸੀ ਇਹ ਪਿੰਡ? ਨਹੀਂ ਸਾਡਾ ਹੈ ਉਹ 7-8 ਮੀਲ। ਅੱਛਾ, 7-8 ਮੀਲ। ਹਾਂ, ਸਹੀ ਹੋ ਗਿਆ। ਤੁਹਾਡੇ ਵਾਲਦ ਸਾਹਿਬ ਕੀ ਕੰਮ ਕਰਦੇ ਸੀ? ਉਹ ਪਹਿਲੇ ਤਾਂ ਵਾਹੀ ਕਰਦੇ ਰਹੇ ਤੇ ਬਾਅਦ ਦੇ ਵਿੱਚ ਫਿਰ ਉਹਨਾਂ ਕੋਈ ਆਪਣਾ ਤੇ ਛੋਟੇ ਹੋ ਗਏ ਫਿਰ ਹੱਥ ਕਰਿਆ ਕੋਈ ਕਰਦੇ ਰਹੇ ਆਪਣਾ ਕੱਪੜਾ ਅੱਛਾ, ਕਾਰੋਬਾਰ ਕਰਨ ਲੱਗ ਪਏ ਸੀ। ਕਾਰੋਬਾਰ ਕਰਦੇ ਰਹੇ। ਸਹੀ ਹੋ ਗਿਆ। ਹਾਂ, ਉਹ ਸਾਡਾ ਤਾਇਆ ਸਿਪਾਹੀ ਸੀਗਾ। ਉਹਦਾ ਕੀ ਨਾਂ ਸੀ? ਉਹਦਾ ਨਾਮ ਬੁੱਢੇ ਖਾਂ ਸੀ। ਅੱਛਾ, ਬੁੱਢੇ ਖਾਂ ਸਿਪਾਹੀ ਸੀ। ਆਹੋ, ਸਿਪਾਹੀ। ਪੁਲਿਸ ਦੇ ਵਿੱਚ? ਹਾਂ, ਪੁਲਿਸ ਦੇ ਵਿੱਚ? ਹਾਂਜੀ। ਅੱਛਾ, ਕਿਹੜੇ ਥਾਣੇ ਦੀ ਡਿਊਟੀ ਸੀ ਉਹਨਾਂ ਦੀ? ਉਹਨਾਂ ਦੇ ਇੱਧਰ ਅੰਮ੍ਰਿਤਸਰ ਦੀ। ਅੱਛਾ। ਤੇ ਫਿਰ ਮੇਰਾ ਫੁੱਫੜ ਸੀ ਉੱਥੇ ਰਹਿੰਦਾ। ਉਹਦਾ ਨਾਮ ਦੀਨ ਮੁਹੰਮਦ ਸੀਗਾ, ਉਹ ਵੀ ਸਿਪਾਹੀ ਸੀਗਾ। ਅੱਛਾ ਅੱਛਾ ਅੱਛਾ, ਇਹਦਾ ਮਤਲਬ ਨੌਕਰੀਆਂ ਪੇਸ਼ਾ ਸੀ ਤੁਹਾਡੇ ਖਾਨਦਾਨ ਦੇ ਬੰਦੇ। ਆਹੋ। ਤੇ ਫੌਜੀ ਵੀ ਹੈ ਸਨ ਤੁਹਾਡੇ ਪਿੰਡ ਦੇ ਵਿੱਚ? ਤੇ ਫੌਜੀ ਕੋਈ ਨਹੀਂ ਸਾਡੇ। ਅੱਛਾ, ਫੌਜੀ ਕੋਈ ਨਹੀਂ ਸੀ ਭਰਤੀ ਹੋਏ? ਫੌਜੀ ਕੋਈ ਨਹੀਂ ਜੇ ਇਹਦੇ ਵਿੱਚ ਪੁਲਿਸ ਦੇ ਬੰਦੇ ਸਾਡੇ ਸੀਗੇ 5-7। ਅੱਛਾ। ਤੇ ਫੁੱਫੜ ਮੇਰਾ, ਤਾਇਆ ਮੇਰਾ, ਮੇਰੇ ਫੁੱਫੜ ਦਾ ਭਰਾ, ਅੱਛਾ, ਉਹਦਾ ਭਤੀਜਾ। ਸਹੀ। ਏਦਾਂ ਕਰਕੇ ਵਾਹ ਜੀ ਵਾਹ। ਅੱਛਾ, ਹੁਣ ਬਜ਼ੁਰਗੋ ਇਹ ਦੱਸੋ, ਜਦੋਂ 47 ਦੀ ਵੰਡ ਹੋਈ ਹੈ, ਹਾਂਜੀ, ਉਸ ਵੇਲੇ ਕੀ ਕੁਝ ਦੇਖਿਆ ਤੁਸੀਂ? ਕਿੱਦਾਂ ਤੁਸੀਂ ਆਪਣਾ ਲੋਕਾਂ ਨੇ ਪਿੰਡ ਛੱਡਿਆ? ਆਹੋ, ਉਹ ਫਿਰ ਹੈ ਹੀ ਆ। ਉਹਦੇ ਬਾਰੇ ਦੱਸੋ। ਉਹਦੇ ਫਿਰ ਪਿੰਡ ਛੱਡਣੇ ਔਖੇ ਹੁੰਦੇ ਆ ਨਾ। ਪਿੰਡ ਛੱਡਣੇ ਔਖੇ ਹੁੰਦੇ ਨੇ? ਹਾਂਜੀ, ਪਿੰਡ ਛੱਡਣੇ ਔਖੇ ਹੁੰਦੇ ਆ ਨਾ। ਹਾਂ। ਕਿਸ ਤਰ੍ਹਾਂ ਛੱਡਿਆ ਪਿੰਡ? ਕੋਈ ਹਮਲਾ ਹੋਇਆ ਸੀ ਤੁਹਾਡੇ ਪਿੰਡ ਦੇ ਵਿੱਚ? ਹਾਂ, ਲਾਗੇ ਪਿੰਡ ਇੱਕ ਬਹੁਤ ਤਗੜਾ ਰਾਜਾ ਸਾਹ ਸੀ। ਹਾਂਜੀ। ਉੱਥੋਂ ਕੋਈ 6-7 ਮੀਲ ਸੀਗਾ। ਉੱਥੇ ਹਮਲਾ ਹੋਇਆ ਸੀ ਸੁਬਾਹ। ਅੱਛਾ, ਤੇ ਉੱਥੇ ਹਮਲਾ ਹੋਇਆ ਸੀ? ਆਹੋ। ਤੇ ਮਾਰ ਗੋਲੀਆਂ ਦੀ ਆਵਾਜ਼ ਆਉਂਦੀ ਸੀ। ਉਹ ਫਿਰ ਇੱਕ ਬੰਦੇ ਖਾਣ ਲੱਗੇ ਵੀ ਤੁਸੀਂ ਇੱਥੋਂ ਨਿਕਲ ਜਾਓ, ਚੰਗੇ ਆ। ਅੱਛਾ। ਇਹ ਤੁਹਾਡੇ ਤੇ ਆ ਜਾਣਾ ਜਮੁਨਾ। ਉਹ ਫਿਰ ਬੰਦਿਆਂ ਨੇ ਐਲਾਨ ਕੀਤਾ। ਉਹ ਫਿਰ ਉੱਥੋਂ ਨਿਕਲੇ ਅਸੀਂ। ਹਾਂਜੀ। ਅੱਛਾ। ਟਿਕਟ ਆਣ ਕੇ ਇਕੱਠੇ ਨਹਿਰ ਤੇ ਬਹਿ ਗਏ ਆ। ਕਿਹੜੀ ਨਹਿਰ 'ਚ? ਨਹਿਰ ਦਾ ਜਿਹੜੀ ਆ ਲਾਹੌਰ ਆਉਂਦੀ ਆ। ਅੱਛਾ। ਉਹ ਭਗਵਾਨਪੁਰੇ ਵਾਲੀ। ਇਹ ਸਾਡੇ ਪਿੰਡ ਦੇ ਕੋਲ ਨਹਿਰ ਲੰਘਦੀ ਸੀ। ਅੱਛਾ। ਇੱਥੇ ਇਕੱਠੇ ਹੋ ਕੇ ਬਹਿ ਗਏ ਆ। ਬਹਿ ਕੇ ਫਿਰ ਤੁਰ ਪਏ ਅੱਲਾ ਜਾਏ। ਅੱਛਾ ਬਾਬਾ ਜੀ, ਆਪਣਾ ਸਮਾਨ ਵਗੈਰਾ ਕੁਝ ਚੱਕਿਆ ਪਿੰਡੋਂ? ਕੋਈ ਨਹੀਂ, ਸਮਾਨ ਕੋਈ ਨਹੀਂ ਚੁੱਕਿਆ। ਖਾਲੀ ਹੱਥ ਹੀ ਨਿਕਲੇ? ਖਾਲੀ ਹੱਥ ਹੀ ਨਿਕਲੇ। ਅੱਛਾ, ਫਿਰ ਤੁਸੀਂ ਨਹਿਰ ਤੋਂ ਉੱਥੋਂ ਅੱਗੋਂ ਨਿਕਲ ਆਏ? ਉੱਥੋਂ ਨਿਕਲ ਆਏ ਆ। ਉਸ ਤੁਰ ਕੇ ਨਾ ਫਿਰ ਨਹਿਰ ਇੱਕ ਸੂਆ ਸੀਗਾ। ਉਹ ਆਉਂਦਾ ਇੱਧਰ ਕੰਜਰੀ ਦੇ ਪੁੱਲ ਨੂੰ। ਅੱਛਾ। ਉਹਦੇ ਆਏ ਆ ਤੇ ਫਿਰ ਇੱਕ ਰਾਜ ਪਿੰਡ ਆ, ਉਹ ਪਿੰਡ ਦਾ ਨਾਂ ਚੱਕ ਮਿਸ਼ਰੀ ਖਾਂ ਦਾ। ਅੱਛਾ। ਹਾਂਜੀ। ਮਿਸ਼ਰੀ ਖਾਂ ਦਾ ਚੱਕ ਆ ਤੇ ਉੱਥੇ ਫਿਰ ਰਾਤ ਰਹੇ ਆ। ਰਾਤ ਰਹੇ ਸੁਬਾਹ ਉਹਨਾਂ ਆਖਿਆ ਭਾਈ ਪੱਠੇ ਜਿੱਥੋਂ ਮਰਜ਼ੀ ਕਮਾਦ ਵੱਢੋ, ਮੂੰਜੀ ਵੱਢੋ। ਹਾਂਜੀ। ਤੇ ਅਸੀਂ ਤੁਹਾਡੇ ਨਾਲ ਹੀ ਨਿਕਲਣਾ ਆ। ਅੱਛਾ। ਉੱਥੇ ਅਸੀਂ ਕੋਈ 10-7 ਪਿੰਡ ਇਕੱਠੇ ਹੋਏ ਆ। ਸੁਬਾਹ ਉੱਥੋਂ ਨਿਕਲੇ ਆ। ਮੀਂਹ ਲੱਥ ਪਿਆ, ਬੜਾ ਮੀਂਹ ਲੱਥਾ। ਜੇ ਲੱਥਾ ਤੇ ਫਿਰ ਉਹ ਸਿੱਖ ਸਾਨੂੰ ਉੱਥੇ ਆਣ ਪਏ। ਸਿੱਖ ਆ ਗਏ? ਸਿੱਖ ਦੇ ਦੱਸਦੇ ਮਗਰ ਆਏ ਆ। ਅੱਛਾ। ਉਹ ਫਿਰ ਬਾਰਿਸ਼ ਪੈਣ ਡਈ ਸੀ, ਉਹ ਫਿਰ ਖੜੋ ਗਏ ਉੱਥੇ। ਉੱਥੋਂ ਫਿਰ ਅਸੀਂ ਜਿਉਂ ਚੱਲੇ ਆ। ਅੱਛਾ। ਹਾਂਜੀ। ਫਿਰ ਇੱਧਰ ਨੂੰ ਆਏ ਆ ਪਿੰਡ ਨੇ ਸੀਗਾ ਉਹ ਮੰਝ। ਹਾਂਜੀ। ਕੱਕੜ ਮੰਝ ਪਿੰਡ ਨੇ। ਅੱਛਾ। ਅਸੀਂ ਇੱਧਰ ਨੂੰ ਆਏ ਆ। ਇੱਥੇ ਅੱਗੇ ਫਿਰ ਨਾ ਬਾਰਡਰ ਤੇ ਸਿੱਖ ਹੁੰਦੇ ਆ। ਉਦੋਂ ਸਾਡੇ ਪਿੰਡ ਬੜਾ ਕਾਫਲਾ ਵੱਡਾ ਸੀਗੇ। ਅੱਛਾ। ਬੜਾ ਵੱਡਾ ਕਾਫਲਾ ਹੈ। ਮੰਝ ਪਿੰਡ ਵੀ ਅੰਮ੍ਰਿਤਸਰ ਦੇ ਵਿੱਚ ਹੀ ਆਉਂਦਾ ਨਾ? ਅੰਮ੍ਰਿਤਸਰ ਜੀ ਆਉਂਦਾ। ਆਹੋ। ਹਾਜੀ ਮਨਵਰ ਮੰਝ ਦਾ ਪਿੰਡ ਸੀ। ਆਹੋ, ਇਹਨਾਂ ਦਾ ਪਿੰਡ ਸੀਗਾ ਉਹ ਅਮਨਵਰ ਦਾ। ਇਹਨਾਂ ਦਾ ਫਿਰ ਪਿਓ ਸੀਗਾ ਲਾਲਤਾ। ਹਾਂਜੀ। ਉਹਨ ਕੀਤਾ ਘੋੜੀ ਚੜਿਆ, ਉਹਨੇ ਪਾਲੂ ਫੇਰਦਾ ਜੋ ਬੰਦਾ ਪਾਸੇ ਹੋ ਜਾਓ। ਅੱਛਾ। ਹਾਂਜੀ।
ਤੇ ਜਨਾਨੀਆਂ ਵਿੱਚ ਲੈ ਮੈਨੂੰ ਕਹਿੰਦੇ ਜਨਾਨੀਆਂ ਕੋਈ ਸੁੱਟਦਾ ਕੋਈ ਕੁਛ ਕਰਦਾ। ਉਹ ਫਿਰ ਉਹਨਾਂ ਫਿਰ ਨਾ ਝੰਡਾ ਦੇ ਦਿੱਤਾ ਸੋਹਰਾ ਦਾ। ਅੱਛਾ ਚੱਲ ਜਾਓ ਯਾਰ ਲੰਘ ਜਾਓ। ਅੱਛਾ ਜਿਹੜੇ ਸਿੱਖਾਂ ਨੇ ਆਹੋ ਪਹਿਲਾਂ ਆਲੇ ਦੁਆਲੇ ਘੇਰ ਲਿਆ ਸੀ ਤੁਹਾਨੂੰ? ਨਹੀਂ ਉਹ ਥੋੜੇ ਸੀਗੇ, ਅੱਛਾ ਅਸੀਂ ਚੁੱਕੇ ਸਾਂ। ਹਾਂਜੀ ਉਹ ਫਿਰ ਨਾ ਆਖਾਂਗੇ ਲੰਘ ਜਾਓ। ਇੱਥੇ ਆਣ ਕੇ ਇੱਥੋਂ ਦੀ ਗੱਲ ਹੀ ਆ ਈਚੋ ਗੇਲਾ। ਹਾਂਜੀ ਈਚੋ ਗੇਲ ਦੇ ਲਾਗੇ ਜੀ ਆ ਗੱਲ। ਹਾਂਜੀ ਫਿਰ ਰਾਤ ਅਸੀਂ ਈਚੋ ਗੇਲ ਰਹੇ ਫਿਰ। ਹਾਂਜੀ ਉੱਥੇ ਸਾਡੀ ਰਿਸ਼ਤੇਦਾਰੀ ਇੱਕ ਮਾੜੀ ਜੀ। ਅੱਛਾ ਅੱਛਾ ਹਾਂਜੀ ਉਸੋਂ ਤੁਰਿਆ ਤੇ ਫਿਰ ਉਹ ਕਿੱਲਾ ਖੁੱਡਾ ਲਾਇਆ ਗਿਆ। ਹਾਂਜੀ ਤੇ ਅੱਲਾ ਨੇ ਚਲੋ ਲੈ ਆਂਦਾ ਸਿਰ ਸਲਾਮਤ ਕਿਥੇ। ਤੁਹਾਡਾ ਕੋਈ ਜੀ ਮਰਿਆ ਨਹੀਂ, ਸਾਰੇ ਸਹੀ ਸਲਾਮਤ ਪਹੁੰਚ ਗਏ? ਨਹੀਂ ਹੈ, ਮੇਰੇ ਤਾਏ ਦਾ ਪੁੱਤ ਸ਼ਹੀਦ ਹੋਇਆ ਵਾ। ਉਹ ਕਿੱਥੇ ਸ਼ਹੀਦ ਹੋਇਆ ਸੀ? ਉਹ ਇਕੱਠੇ ਕਰ ਗਏ ਨਾ ਸਾਰੇ ਪਿੰਡ ਸੀ ਇੱਕ ਨਿੱਕਾ ਜਿਹਾ, ਉਹ ਲੈ ਗਿਆ ਉਹਨੂੰ ਹਰੜਾ ਉਹ ਪਿੰਡ ਸੀਗਾ ਉਹ ਉਧਰ ਗਿਆ। ਅੱਛਾ ਉਹ ਉੱਥੇ ਰਹਿੰਦੇ ਸੀਗੇ। ਉਹ ਪੁਲਿਸ ਇਕੱਠੀ ਕਰਕੇ ਲੈ ਗਈ ਉਹਨਾਂ ਨੂੰ। ਤੁਹਾਨੂੰ ਕੁਝ ਨਹੀਂ ਆਉਂਦੇ, ਤੁਹਾਨੂੰ ਕੁਝ ਨਹੀਂ ਆਉਂਦੇ। ਅੱਛਾ ਉਹ ਜਾ ਕੇ ਦੂਸਰੇ ਨਾਲ ਥਾਣਾ ਸੀ ਲੋਪੋ ਕਹਿੰਦਾ। ਅੱਛਾ ਉੱਥੇ ਲੈ ਗਏ, ਉੱਥੇ ਫਿਰ ਜਾ ਕੇ ਇਕੱਲੇ ਨੂੰ ਕੱਢ ਕੇ ਸ਼ਹੀਦ ਕਰਦੇ ਰਹੇ ਉਹ। ਅੱਛਾ ਹਾਂਜੀ ਉਹਦੇ ਵਿੱਚ ਤੁਹਾਡੇ ਤਾਏ ਦਾ ਪੁੱਤਰ ਵੀ ਸੀ? ਉਹ ਤਾਏ ਦਾ ਪੁੱਤਰ ਸੀ, ਇੱਕ ਦੱਸਦੇ ਮਰਾਸੀ ਸੀਗਾ ਉਹ ਸੁਪਨਾ ਜੀ। ਇਸ ਨੇ ਹੋਰ ਨੂੰ ਕੋਈ ਹੋਰ ਸੀ, ਇੱਕ ਬੰਦਾ ਹੋਰ ਵੀ ਸੀਗਾ ਸਾਡਾ। ਉਹਨਾਂ ਨੇ ਫਿਰ ਉੱਥੇ ਸ਼ਹੀਦ ਉਹਨਾਂ ਕੀਤਾ, ਗੋਲੀਆਂ ਮਾਰ ਮਾਰ ਕੇ ਰਾਤ ਬਾਹਰ ਕੱਢ ਕੇ। ਇਹਦੀ ਇਤਲਾਹ ਤੁਹਾਨੂੰ ਪਹਿਲੇ ਮਿਲ ਗਈ ਸੀ ਕਿ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ? ਨਹੀਂ ਬਾਅਦ ਚ ਮਿਲੀ। ਅੱਛਾ ਬਾਅਦ ਚ ਮਿਲੀ? ਹਾਂ ਬਾਅਦ ਚ ਮਿਲੀ ਨਾ, ਜਦੋਂ ਤੁਸੀਂ ਇੱਧਰ ਆ ਗਏ ਸੀ। ਆਹੋ ਜਦੋਂ ਇੱਧਰ ਆ ਗਿਆ। ਉਹ ਸਾਡੀਆਂ ਬੱਚੀਆਂ ਉੱਧਰ ਰਹਿ ਗਈਆਂ ਕੁਝ। ਬੱਚੀਆਂ ਤੁਹਾਡੇ ਪਿੰਡ ਦੀਆਂ? ਸਾਡੀਆਂ ਆਪਣੀਆਂ। ਉਹ ਕਿਹੜੇ ਪਿੰਡੋਂ ਰਹਿ ਗਈਆਂ ਸੀ? ਉਹ ਉੱਥੇ ਹੋਡਰੀਆਂ ਆਏ ਵਾ। ਅੱਛਾ ਉੱਥੇ ਹਮਲਾ ਹੋਇਆ ਸੀ? ਉਹ ਉਹਨਾਂ ਸਿੱਖਾਂ ਨੇ ਕਰ ਲਿਆ ਇਹਨਾਂ ਹਮਲਾ ਤੇ ਉਹ ਬੱਚੀਆਂ ਦੋ ਮੁੰਡੇ ਦੋ ਚਾਰ। ਅੱਛਾ ਹਾਂਜੀ ਇਹ ਫਿਰ ਉੱਥੇ ਰਹਿ ਪਏ, ਪੰਜਾਂ ਰੱਖ ਲਿਆ ਉੱਥੇ ਉਹਨਾਂ ਨੂੰ। ਅੱਛਾ ਇਹ ਫਿਰ ਬੱਚੀਆਂ ਹਰ ਬਾਅਦ ਚ ਆਈਆਂ ਇੱਥੇ। ਕਿੰਨੇ ਸਾਲਾਂ ਬਾਅਦ ਆਈਆਂ ਸੀ? 2 ਸਾਲਾਂ ਬਾਅਦ ਆਈਆਂ। 2 ਸਾਲਾਂ ਬਾਅਦ? ਹਾਂ ਬੜੇ ਬੜੇ ਜ਼ੁਲਮ ਦੇਖੇ। ਆਹੋ ਬੜੇ ਬੜੇ ਉਹ ਇੱਥੇ ਲਾਹੌਰ ਆਣ ਕੇ ਕਈ ਦੇਖੀਆਂ ਬੁੱਢੀਆਂ ਏਦਾਂ ਹੀ ਜ਼ਖਮੀ ਹੋਈਆਂ, ਤਲਵਾਰਾਂ ਵੱਜੀਆਂ। ਅੱਛਾ ਥਣ ਵੱਡੇ ਉਹਨਾਂ ਦੇ ਤੇ ਉਹ ਪੱਟੀ ਕਰਾਉਣ ਜਾਂਦੀਆਂ ਸੀ, ਵੇਖਿਆ ਉਹ ਆਖਣ ਲੱਗਿਆ ਸੀ ਉਹ ਏਦਾਂ ਹੀ ਹਮਲਾ ਹੋ ਗਿਆ। ਮੈਨੂੰ ਬਹੁਤ ਜ਼ਖਮੀ ਜਾਂ ਮੈਂ ਬਾਹੋਂ ਮਾ ਕਰਦੀ ਅਗੇ ਬਾਹੋਂ ਕਰਦੀ ਮਾਰਦੀ ਰਹੇ, ਮੈਂ ਫਿਰ ਡਿੱਗ ਪਈ। ਅੱਛਾ ਉਹ ਆਖਣ ਲੱਗੇ ਮਰ ਗਈ ਆ। ਫਿਰ ਘੰਟੇ ਦੋ ਬਾਅਦ ਫਿਰ ਉਥੋਂ ਤੁਰੀ ਉਹ, ਜਿਵੇਂ ਵੇਖਿਆ ਚਲਾ ਗਿਆ ਨਾ ਫਿਰ ਉਥੋਂ ਤੁਰੀ ਉਹ। ਬੜੇ ਬੜੇ ਜ਼ੁਲਮ ਹੋਏ ਜੀ 47 ਬੱਲੇ 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 ਬੱਲੇ। ਕਈ ਮਾਵਾਂ ਦੀਆਂ ਧੀਆਂ ਉਜੜੀਆਂ, ਕਈਆਂ ਨੇ ਖੂਹਾਂ 'ਚ ਛਾਲਾਂ ਮਾਰੀਆਂ ਆਪਣੀ ਇੱਜ਼ਤਾਂ ਬਚਾਉਣ ਵਾਸਤੇ। ਬਿਲਕੁਲ ਏਦਾਂ ਇੱਧਰ ਇੱਕ ਪਿੰਡ ਹੈ ਉੱਥੇ ਗਏ ਅਸੀਂ। ਉੱਥੇ ਮਰਗ ਹੋਈ ਸੀ, ਕਬਰਸਤਾਨ ਜਨਾਜ਼ਾ ਹੋਣ ਡਿਆ ਤੇ ਬੰਦਾ ਇਹ ਕਹਿੰਦਾ ਵਾ ਉਹ ਲੋਕੋ ਸਾਨੂੰ ਪੁੱਛੋ ਕਿੱਦਾਂ ਪਾਕਿਸਤਾਨ ਬਣਿਆ ਹੋਏ, ਸਾਨੂੰ ਪੁੱਛੋ। ਹਾਂਜੀ ਸਾਡੀਆਂ ਆਂਦਾ ਏਦਾਂ ਵੇਖੀਆਂ ਲਾਸ਼ਾਂ ਲਾਸ਼ਾਂ ਪਈਆਂ, ਬੁੜੀਆਂ ਦੇ ਵਾਲ ਵਾਗੇ ਆ, ਲਾਸ਼ਾਂ ਲਾਸ਼ਾਂ ਬੁੜੀਆਂ ਬੰਦਿਆਂ ਦੀਆਂ ਪਈਆਂ ਨੇ। ਆਂਦਾ ਸਾਨੂੰ ਪੁੱਛ ਵੇਖੋ ਕਿੱਦਾਂ ਪਾਕਿਸਤਾਨ, ਇਹ ਹੁਣ ਪਾਕਿਸਤਾਨ ਦੇ ਹਾਮੀ ਬਣੇ ਨੇ ਸਾਰੇ ਲੋਕ। ਵੇਖੋ ਜੀ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਉਹ ਇੱਥੇ ਆ ਕੇ ਰੋਲ ਹੀ ਗਏ ਇੱਕ ਹਿਸਾਬ ਦੇ। ਚੰਗੇ ਭਲੇ ਉੱਥੇ ਖਾਂਦੇ ਪੀਂਦੇ ਘਰ ਸਨ, ਉਹਨਾਂ ਵਿੱਚੋਂ ਕੋਈ ਤਰੱਕੀ ਕਰਕੇ ਕੁਛ ਜਿਹੜੇ ਜ਼ਮੀਨਦਾਰ ਸਨ ਉਹਨਾਂ ਨੂੰ ਜ਼ਮੀਨਾਂ ਵੀ ਨਹੀਂ ਲੱਭੀਆਂ। ਜ਼ਮੀਨਾਂ ਤੋਂ ਬਗੈਰ ਹੀ ਵਿਚਾਰੇ ਜ਼ਿੰਦਗੀ ਗੁਜ਼ਾਰਦੇ ਰਹੇ। ਉਹ ਐਸੇ ਗਮ ਨਾਲ ਹੀ ਮਰ ਗਏ ਕਿ ਸਾਡੇ ਅਸੀਂ ਉੱਥੇ ਚੰਗੇ ਭਲੇ ਵਸਦੇ ਸੀ, ਇੱਧਰ ਆ ਕੇ ਸਾਨੂੰ ਕੁਛ ਲੱਭਾ ਹੀ ਨਹੀਂ। ਬਿਲਕੁਲ ਬਿਲਕੁਲ ਸਹੀ ਗੱਲ ਹੈ। ਬੜੀ ਵੱਡੀ ਕੁਰਬਾਨੀ ਹੈ ਜੀ ਬਜ਼ੁਰਗੋ ਤੁਹਾਡੀ ਵੀ, ਤੁਹਾਡੇ ਖਾਨਦਾਨ ਦੀ ਵੀ, ਜਿਨ੍ਹਾਂ ਨੇ ਵੀ ਹਿੱਜਤ ਕੀਤੀ ਉਹਨਾਂ ਦੀ ਕੁਰਬਾਨੀ ਪਾਕਿਸਤਾਨ ਵਾਸਤੇ, ਸਾਡੀ ਆਉਣ ਵਾਲੀ ਨਸਲ ਵਾਸਤੇ। ਬਿਲਕੁਲ 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 ਬਹੁਤ ਚੰਗਾ ਲੱਗਿਆ ਜੀ, ਤੁਹਾਡੀ ਬੜੀ ਦਰਦਨਾਕ ਕਹਾਣੀ ਸੀ। ਬਹੁਤ ਮਿਹਰਬਾਨੀ ਬਜ਼ੁਰਗੋ, ਮਿਹਰਬਾਨੀ, ਬਹੁਤ ਸ਼ੁਕਰੀਆ।